ਸਿੱਖਾਂ ਨੇ ਜੇ 1849 ਚ ਆਪਣੀ ਸੋਵਰਨਿਟੀ ਹਾਰੀ, ਅੰਗਰੇਜ਼ਾਂ ਦੇ ਪੇਟੇ ਪਈ, ਕੀ ਉਹ ਚੁੱਪ ਕਰਕੇ ਬੈਠ ਗਏ? ਭਾਈ ਮਹਾਰਾਜ ਸਿੰਘ ਪਹਿਲੀ ਆਵਾਜ਼ ਹੈ ਪੰਜਾਬ ਦੀ ਧਰਤੀ ਤੇ ਅੰਗਰੇਜ਼ ਦੇ ਖਿਲਾਫ ਬਗਾਵਤ ਦੀ। ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੁਸ਼ਿਆਰਪੁਰ ਦੇ ਸ਼ਾਮ 84 ਤੋਂ ਜਲਾਵਤਨ ਕਰਕੇ ਸਿੰਗਾਪੁਰ ਭੇਜਿਆ ਜਾਂਦਾ ਹੈ। 4-5 ਸਾਲ ਇੱਕ ਬੰਦ ਸੈੱਲ ਦੇ ਵਿੱਚ ਰੱਖ ਕੇ ਜਿਹੜਾ ਟੌਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਦਾ ਆਪਣਾ ਯਤਨ ਸੀ ਰੂਸ ਦੇ ਜਿਹੜਾ ਉਹਨੂੰ ਮਿਲਣਾ ਪੀਟਰ ਨੂੰ, ਤੇ ਦੂਜਾ ਫਰਾਂਸ ਤੱਕ ਕਿਵੇਂ ਉਹਨੇ ਜਿਹੜਾ ਯਤਨ ਕੀਤਾ, ਉਹ ਭਾਵੇਂ ਫੇਲਡ ਅਟੈਂਪਟ ਨੇ, ਲੇਕਿਨ ਉਹ ਵੀ ਉਸ ਆਪਣੇ ਸੋਵਰਨਿਟੀ ਦੀ ਗੱਲ ਕਰਦੇ। 23 ਮਾਰਚ 1940 ਨੂੰ ਲਾਹੌਰ ਦੇ ਵਿੱਚ, ਜਿਸ ਨੂੰ ਅੱਜ ਵੀ ਜਿਹੜਾ ਡੈਕਲੇਰੇਸ਼ਨ ਆਫ ਪਾਕਿਸਤਾਨ ਕਿਹਾ ਜਾਂਦਾ ਹੈ, ਇਹ ਕਾਇਦੇ ਆਜ਼ਮ ਵੱਲੋਂ ਪੇਸ਼ ਕੀਤਾ ਗਿਆ ਸੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦਾ ਜਦੋਂ ਕਲੇਮ ਆਇਆ ਤੇ ਇਹ ਅਪ੍ਰੈਲ 1940 ਦੇ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਜਿਹੜਾ ਕਲੇਮ ਹੈ ਉਹ ਵੀ ਬਰਾਬਰ ਦੇ ਉੱਤੇ ਸਾਹਮਣੇ ਰੱਖਿਆ। 20 ਅਗਸਤ ਦੇ ਨੇੜੇ ਤੇੜੇ ਆਲ ਪਾਰਟੀ ਸਿੱਖ ਕਾਨਫਰੰਸ ਹੋਈ 1944 ਚ। ਆਲ ਪਾਰਟੀ ਸਿੱਖ ਕਾਨਫਰੰਸ ਨੇ ਮਤਾ ਪਾਸ ਕੀਤਾ ਕਿ ਸਿੱਖ ਸਟੇਟ ਦੀ ਸਥਾਪਨਾ ਕੀਤੀ ਜਾਏ। ਅਕਤੂਬਰ 2 1944 ਚ ਗਿਆਨੀ ਸ਼ੇਰ ਸਿੰਘ, ਇਹ ਇੱਕ ਬਹੁਤ ਵੱਡੇ ਜਿਹੜੇ ਨੇ ਅਕਾਲੀ ਲੀਡਰ ਹੋਏ, ਉਹਨਾਂ ਨੇ ਇਹ ਕਿਹਾ ਸੀ ਕਿ ਸਿੱਖਾਂ ਦਾ ਆਪਣਾ ਰਾਜ ਲਏ ਬਿਨਾਂ ਕੁਛ ਨਹੀਂ ਬਣਨਾ। ਸੋ ਉਹਨਾਂ ਨੇ 2 ਅਕਤੂਬਰ 1944 ਦੇ ਵਿੱਚ ਸਿੱਖ ਸਟੇਟ ਦੀ ਮੰਗ ਕੀਤੀ। 24 ਨਵੰਬਰ 1944 ਨੂੰ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖ ਆਗੂਆਂ ਦੇ ਇੱਕ ਵਫਦ ਨੂੰ ਕਿਹਾ ਕਿ ਪਾਕਿਸਤਾਨ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਹੁਣ ਰੋਕ ਨਹੀਂ ਸਕੇਗੀ, ਇਸ ਲਈ ਸਿੱਖਾਂ ਨੂੰ ਵੀ ਹੁਣ ਸਿੱਖ ਸਟੇਟ ਦੀ ਮੰਗ ਕਰਨੀ ਚਾਹੀਦੀ। 10 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪੇਸ਼ ਕੀਤਾ ਔਰ ਪਾਸ ਕੀਤਾ ਕਿ ਸਿੱਖ ਸਟੇਟ ਕਾਇਮ ਕੀਤੀ ਜਾਏ। 37 ਸਾਲ 47 ਤੋਂ 84 ਤੱਕ ਅਮਨਮਈ ਤਰੀਕੇ ਦੇ ਨਾਲ ਆਪਣੇ ਹੱਕ ਲੈਣ ਦੀ ਗੱਲ ਤੇ ਜਵਾਬ ਟੋਟਲ ਵਾਰ। ਜਿਹੜੀ 5 ਮੈਂਬਰੀ ਪੰਥਕ ਕਮੇਟੀ ਐਲਾਨੀ ਗਈ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਉਹਨਾਂ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਕੌਮ ਦਾ ਨਿਸ਼ਾਨਾ ਜਿਹੜਾ ਹੈ ਉਹ ਇੰਟਰਨੈਸ਼ਨਲ ਕਮੇਟੀ ਦੇ ਸਾਹਮਣੇ ਰੱਖਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਤੋਂ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 1849 ਤੱਕ ਧਰਤੀ ਦੇ ਉਸ ਖਿੱਤੇ ਵਿੱਚ ਵਿਸ਼ਾਲ ਸਿੱਖ ਰਾਜ ਸੀ ਜਿਸ ਦਾ ਸਰਕਾਰੀ ਨਾਂ ਸਰਕਾਰੇ ਖਾਲਸਾ ਜੀ ਸੀ। ਸੋ ਆਮ ਲੋਕ ਇਸ ਨੂੰ ਸਿੱਖ ਰਾਜ ਜਾਂ ਸਿੰਘ ਦਾ ਰਾਜ ਇਹਨਾਂ ਲਫ਼ਜ਼ਾਂ ਨਾਲ ਸੰਬੋਧਨ ਕਰਦੇ ਸਨ। ਸਿੰਘਾਂ ਦਾ ਰਾਜ, ਹਾਂਜੀ, ਸਿੰਘਾਂ ਦਾ ਰਾਜ ਇਹਨਾਂ ਲਫ਼ਜ਼ਾਂ ਨਾਲ ਜਿਹੜਾ ਸੰਬੋਧਨ ਕਰਦੇ ਸਨ। ਸੋ 1849 ਵਿੱਚ ਅੰਗਰੇਜ਼ਾਂ ਨੇ ਧੋਖੇ ਨਾਲ ਇਸ ਨੂੰ ਬ੍ਰਿਟਿਸ਼ ਸਲਤਨਤ ਦਾ ਹਿੱਸਾ ਬਣਾਇਆ। ਸੋ 1849 ਤੋਂ 2023 ਤੱਕ ਕਿਵੇਂ ਸਿੱਖ ਰਾਜ ਦੇ ਜਿਹੜੇ ਸੁਪਨੇ ਨੂੰ ਮੁੜ ਬਹਾਲ ਕਰਨ ਲਈ ਯਤਨ ਹੋਏ, ਸੋ ਇਹਨਾਂ ਯਤਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੇ ਸਮੁੱਚੇ ਪ੍ਰੋਗਰਾਮ 'ਚ ਅਸੀਂ ਅੱਡ-ਅੱਡ ਸੈਗਮੈਂਟਸ ਦੇ ਵਿੱਚ ਅੱਡ-ਅੱਡ ਜਿਹੜੀ ਥਾਟ ਪ੍ਰੋਸੈਸ ਹੈ ਖਾਲਿਸਤਾਨ ਦੀ ਮੂਵਮੈਂਟ ਨੂੰ ਲੈ ਕੇ ਉਸ ਦਾ ਜ਼ਿਕਰ ਕਰ ਰਹੇ ਹਾਂ। ਅਸੀਂ ਡਿਸਕਸ ਕੀਤਾ ਹੈ ਕਿ ਵੀ ਜਿਹੜੀ ਸਾਡੀ ਕਲੈਕਟਿਵ ਐਸਪੀਰੇਸ਼ਨ ਹੈ ਸਰਬੱਤ ਖਾਲਸਾ ਦੇ ਰੂਪ 'ਚ, ਜਿਹੜੀ ਸਾਡੀ ਅਰਦਾਸ ਦਾ ਹਿੱਸਾ ਹੈ ਖਾਲਸਾ ਜੀ ਕੇ ਬੋਲ ਬਾਲੇ ਲਈ, ਇਹ ਲਗਾਤਾਰਤਾ ਨਾਲ ਖਾਲਸੇ ਦੀ ਕਾਇਮੀ ਦੇ ਨਾਲ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ। 1699 ਈਸਵੀ 'ਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਕਲੈਕਟਿਵਲੀ ਪੰਥ ਦੇ ਉੱਤੇ ਸੋਵਰਨਿਟੀ ਪਾਤਸ਼ਾਹਤ ਬਖਸ਼ਦੇ ਨੇ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਸ ਪਾਤਸ਼ਾਹਤ ਲਈ ਜਦੋਂ ਅਸੀਂ ਆਮ ਤੌਰ ਦੇ ਉੱਤੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ 'ਚੋਂ ਇਹ ਲਫ਼ਜ਼ ਨੇ, ਇਹ ਵੀ ਅਰਦਾਸ ਤੋਂ ਬਾਅਦ ਇੱਕ ਹਿੱਸਾ ਰਿਹਾ ਉਸ ਪੜ੍ਹਨ ਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, बचे शरण जो होए दिल्ली तख्त पर बहेगी, आप गुरु की फौज छतर चुलेगा शीस पर,
ਬੜੀ ਕਰੇਗੀ ਮੌਜ। ਹੁਣ ਇਹ ਬਿਲਕੁਲ ਡਿਫਾਈਨਡ ਬਾਉਂਡਰੀਜ਼ ਵੀ ਸੀ ਰਾਜ ਦੀਆਂ। ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ, ਤੇ ਇਸ ਦੀਆਂ ਜੜ੍ਹਾਂ ਵੀ ਇਹ ਦਿੱਲੀ ਤਖਤ ਪਰ ਬਹੇਗੀ, ਇਸ ਦੇ ਨਾਲ ਜੁੜੀਆਂ ਹੋਈਆਂ ਨੇ। ਖਾਲਸੇ ਦਾ ਸੋਵਰਨ ਹੋਣਾ, ਖਾਲਸਾ ਬਾਦਸ਼ਾਹ ਜਾਂ ਬਾਗੀ, ਔਰ ਸਵਾਏ ਅਕਾਲ ਪੁਰਖ ਤੋਂ ਕਿਸੇ ਦੀ ਅਧੀਨਗੀ ਨਹੀਂ ਕਬੂਲਦਾ। ਹੁਣ ਇਹ ਜਿਹੜੀ ਸਪਿਰਿਟ ਖਾਲਸੇ ਦੇ ਅੰਦਰ ਬਿਲਟ ਇਨ ਸੀ, ਕੱਲਾ ਕੱਲਾ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਜਿੱਥੇ ਅਸੀਂ ਬੈਠ ਗਏ ਜ਼ਮੀਨ ਦੇ ਉੱਤੇ, ਉੱਥੇ ਹੀ ਸਾਡਾ ਤਖਤ ਹੈ। ਕਿਉਂਕਿ ਖਾਲਸਾ ਸੋਵਰਨ ਹੈ, ਅਕਾਲ ਪੁਰਖ ਤੋਂ ਬਿਨਾਂ ਉਹ ਕਿਸੇ ਦਾ ਭੈ ਨਹੀਂ ਮੰਨਦਾ ਹੈ। ਔਰ ਇਹੀ ਸਪਿਰਿਟ ਸੀ ਉਹ ਤੁਹਾਡੀ ਘੱਲੂਘਾਰਿਆਂ ਚੋਂ ਅਸੀਂ ਜਿੱਤ ਕੇ ਨਿਕਲੇ। ਲੋਕਾਂ ਦੇ ਲਈ ਘੱਲੂਘਾਰਾ ਮਰਨ ਦੀ ਥਾਂ ਹੈ, ਸਾਡੇ ਲਈ ਤਾਂ ਇਹ ਹੈ ਕਿ ਗੁਰੂ ਨੇ ਕਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ, ਸਿਰਾਂ ਦੇ ਮੁੱਲ ਪਏ, ਤੇ ਅਸੀਂ ਉਸ ਚਾਅ ਦੇ ਨਾਲ ਚਿਹਰਿਆਂ ਤੇ ਲਾਲੀਆਂ ਨੇ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਔਰ ਉਸ ਸਾਰੇ ਚੋਂ ਜੇ ਕਹਿਣਾ ਹੋਏ ਕਿ ਫਰੋਮ ਕ੍ਰਾਸ ਟੂ ਕਰਾਊਨ, ਤਖਤੇ ਤੋਂ ਤਖਤ, ਜੇ ਇਹਨਾਂ ਲਫ਼ਜ਼ਾਂ ਦੀ ਠੀਕ ਪਰਿਭਾਸ਼ਾ ਦੇਖਣੀ ਹੋਏ ਤਾਂ ਫਿਰ ਸਿੱਖ ਕੌਮ ਦਾ ਇਤਿਹਾਸ 18ਵੀਂ ਸਦੀ ਦਾ ਖਾਸ ਤੌਰ ਤੇ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਔਰ 1849 ਤੱਕ ਸਰਕਾਰੇ ਖਾਲਸਾ ਜੀਓ ਦੇ ਥੱਲੇ ਉਹ ਸਾਡੀ ਕਲੈਕਟਿਵ ਪਾਤਸ਼ਾਹਤ ਪੰਥ ਦੀ, ਬੇਸ਼ੱਕ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਤੌਰ ਦੇ ਉੱਤੇ ਤੀਸਰੀ ਜਨਰੇਸ਼ਨ ਮਿਸਲਦਾਰ ਮਿਸਲ ਸ਼ੁਕਰ ਚੱਕੀਆ ਦਾ ਮੁਖੀ ਲਾਹੌਰ ਦੇ ਉੱਤੇ ਜਿਹੜਾ ਉਹ 1799 ਚ ਕਾਬਜ਼ ਹੁੰਦੇ ਨੇ, ਪਰ ਉਹ ਕਦੇ ਤਖਤ ਤੇ ਨਹੀਂ ਬੈਠੇ ਕਿਉਂਕਿ ਸਰਕਾਰੇ ਖਾਲਸਾ ਜੀਓ ਹੈ। ਇਹ ਤਖਤ ਦੇ ਉੱਤੇ ਖਾਲਸਾ ਹੈ, ਸਰਕਾਰੇ ਖਾਲਸਾ ਜੀਓ ਹੈ। 1849 ਚ ਸਾਡੀ ਉਹ ਸੋਵਰਨਿਟੀ ਨੂੰ ਅੰਗਰੇਜ਼ ਧੋਖੇ ਦੇ ਨਾਲ, ਇੱਕ ਵੱਖਰੀ ਕਹਾਣੀ ਹੈ ਜਿਸ ਨੂੰ ਸ਼ਾਹ ਮੁਹੰਮਦ ਨੇ ਬਿਆਨਿਆ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਇੱਕ ਵੱਖਰੀ ਕਹਾਣੀ ਹੈ। ਪਰ ਅੱਜ ਜਦੋਂ ਅਸੀਂ ਖਾਲਿਸਤਾਨ ਦੇ ਕੇਸ ਦੀ ਗੱਲ ਕਰ ਰਹੇ ਹਾਂ ਤੇ 1849 ਤੋਂ ਆਲਮੋਸਟ 2023 ਤੱਕ ਕਿੰਨੇ 173-74 ਵਰਿਆਂ ਦੀ ਦਾਸਤਾਨ ਹੈ। ਇਹਦੇ 'ਚ ਦੋ ਗੁਲਾਮੀਆਂ ਜਿਹੜੀਆਂ ਫਰੰਗੀ ਦੀ ਔਰ 47 ਤੋਂ ਬਾਅਦ ਹਿੰਦੂ ਤਵੀਆਂ ਦੀ, ਇਸ ਦਾ ਜ਼ਿਕਰ। ਪਰ ਕੀ ਸਿੱਖਾਂ ਨੇ ਜੇ 1849 ਚ ਆਪਣੀ ਸੋਵਰਨਿਟੀ ਹਾਰੀ, ਅੰਗਰੇਜ਼ਾਂ ਦੇ ਪੇਟੇ ਪਈ, ਕੀ ਉਹ ਚੁੱਪ ਕਰਕੇ ਬੈਠ ਗਏ? ਕੀ ਉਹਨਾਂ ਨੇ ਮੰਨ ਲਿਆ ਕਿ ਵੀ ਅਸੀਂ 1% ਹੈ, 1.5% ਹੈ ਔਰ ਅਸੀਂ ਜਿਹੜਾ ਉਹ ਹੁਣ ਜੋ ਹੋ ਗਿਆ ਠੀਕ ਹੈ, ਅਸੀਂ ਆਪਣਾ ਰਾਜ ਭਾਗ ਕਰ ਲਿਆ, ਹੁਣ ਜੋ ਬਾਕੀਆਂ ਉਹਨਾਂ ਵਾਂਗ ਅਸੀਂ ਗੁਲਾਮੀ, ਜਿਵੇਂ ਰੈਸਟ ਸਾਰੇ ਇੰਡੀਅਨਸ 1200-1400 ਸਾਲ ਤੋਂ ਕਬੂਲ ਹੀ ਰਹੇ ਸੀ? ਨਹੀਂ। ਫਿਰ ਜੇ ਤੁਸੀਂ 98 ਵਰੇ ਦੀ ਹਿਸਟਰੀ ਦੇਖੋਗੇ 1849 ਤੋਂ 1947 ਤੱਕ, ਔਰ ਸਰ ਕਰਮਜੀਤ ਸਿੰਘ ਜਿਹੜੇ ਬਹੁਤ ਵਧੀਆ ਜਿਹੜੇ ਨੇ ਜਰਨਲਿਸਟ ਨੇ, ਰਾਈਟਰ ਨੇ, ਕਿਸੇ ਵੇਲੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਵੀ ਰਹੇ, ਉਹਨਾਂ ਨੇ ਕੁਛ ਅਰਸਾ ਪਹਿਲਾਂ ਇੱਕ ਡਾਕੂਮੈਂਟ ਜਿਹੜਾ ਉਹਨਾਂ ਦਾ ਸਰਕੂਲੇਟ ਅਰਾਊਂਡ ਹੋ ਰਿਹਾ ਸੀ, ਉਸ ਦੇ ਵਿੱਚ ਉਹਨਾਂ ਨੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਸਿੱਖਾਂ ਨੇ 1849 ਤੋਂ ਬਾਅਦ ਹੁਣ ਤੱਕ ਰੈਫਰੈਂਡਮ 2020 ਦਾ ਉਹਨਾਂ ਨੇ ਫਾਈਨਲ 'ਚ ਹਵਾਲਾ ਦਿੱਤਾ ਹੈ ਕਿ ਆਪਣੀ ਇਸ ਸੋਵਰਨਿਟੀ ਦੀ ਲੜਾਈ ਨੂੰ ਜਾਰੀ ਰੱਖਿਆ। ਤਾਂ ਉਹਨਾਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਉਹ ਭਾਈ ਮਹਾਰਾਜ ਸਿੰਘ, ਜਿਨ੍ਹਾਂ ਨੇ 1849 ਤੋਂ ਪਿੱਛੋਂ ਖਾਲਸਾ ਰਾਜ ਦੀ ਬਹਾਲੀ ਲਈ ਯਤਨ ਕੀਤੇ ਤੇ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਸਾਰਿਆਂ ਨੂੰ ਟ੍ਰਿਬਿਊਟ ਦਿੱਤੀ। ਹੁਣ ਭਾਈ ਮਹਾਰਾਜ ਸਿੰਘ ਪਹਿਲੀ ਆਵਾਜ਼ ਹੈ ਪੰਜਾਬ ਦੀ ਧਰਤੀ ਤੇ ਅੰਗਰੇਜ਼ ਦੇ ਖਿਲਾਫ ਬਗਾਵਤ ਦੀ। ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੁਸ਼ਿਆਰਪੁਰ ਦੇ ਸ਼ਾਮ 84 ਤੋਂ ਜਲਾਵਤਨ ਕਰਕੇ ਸਿੰਗਾਪੁਰ ਭੇਜਿਆ ਜਾਂਦਾ ਹੈ। 4-5 ਸਾਲ ਇੱਕ ਬੰਦ ਸੈੱਲ ਦੇ ਵਿੱਚ ਰੱਖ ਕੇ ਜਿਹੜਾ ਟੌਰਚਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸੋ ਇਹ ਬਿਗਨਿੰਗ ਸੀ ਅੰਗਰੇਜ਼ਾਂ ਨੂੰ, ਇਹ ਪਹਿਲੀ ਟੱਕਰ ਸੀ ਕਿ ਵੀ ਅਸੀਂ ਠੀਕ ਹੈ, ਤੁਸੀਂ ਸਾਡੇ ਤੋਂ ਸਾਡੀ ਸੋਵਰਨਿਟੀ ਖੋਹ ਲਈ ਵਕਤੀ ਤੌਰ ਤੇ, ਪਰ ਅਸੀਂ ਸੋਵਰਨ ਹੀ ਹੈ। ਫਿਰ ਜਿਹੜਾ ਹੈ ਉਹਨਾਂ ਨੇ ਉਹ ਸਾਰੇ ਪੀਰੀਅਡ ਦੀਆਂ ਬਾਕੀ ਮੂਵਮੈਂਟਸ ਦੀ ਜੇ ਗੱਲ ਕਰੀਏ ਤੇ ਉਹ ਅਕਸਰ ਹੁੰਦੀਆਂ ਨੇ। ਉਹਦੇ 'ਚ ਬੇਸ਼ੱਕ ਮਹਾਰਾਜਾ ਦਲੀਪ ਸਿੰਘ ਦਾ ਆਪਣਾ ਯਤਨ ਸੀ, ਰੂਸ ਦੇ ਜਿਹੜਾ ਉਹਨੂੰ ਮਿਲਣਾ
ਪੀਟਰ ਨੂੰ ਤੇ ਦੂਜਾ ਫਰਾਂਸ ਤੱਕ ਕਿਵੇਂ ਉਹਨੇ ਜਿਹੜਾ ਯਤਨ ਕੀਤਾ, ਉਹ ਭਾਵੇਂ ਫੇਲਡ ਅਟੈਂਪਟ ਨੇ ਲੇਕਿਨ ਉਹ ਵੀ ਉਸ ਆਪਣੇ ਸੋਵਰਨਿਟੀ ਦੀ ਗੱਲ ਕਰਦਾ। ਫਿਰ ਅਸੀਂ ਜੇ 19ਵੀਂ ਸਦੀ ਦੇ ਅਖੀਰ ਚੋਂ 20ਵੀਂ ਸਦੀ ਦੀ ਬਿਗਨਿੰਗ 'ਚ ਆ ਜਾਈਏ ਤੇ ਫਿਰ ਗਦਰ ਪਾਰਟੀ ਦੀ ਹਿਸਟਰੀ, ਭਾਵੇਂ ਉਹਨਾਂ ਨੂੰ ਇਹ ਸੋ ਕਾਲਡ ਰਾਸ਼ਟਰਵਾਦ ਦਾ ਭੂਤ ਵੀ ਚੰਬੜ ਜਾਂਦਾ ਕਿਉਂਕਿ ਲੇਕਿਨ ਇੱਕ ਪਾਰਟ ਉਹਨਾਂ ਨੂੰ ਕਲੀਅਰ ਸੀ ਕਿ ਬਈ ਉਹ ਕਿਸੇ ਦੀ ਅਧੀਨਗੀ ਨਹੀਂ ਕਬੂਲਣਗੇ, ਅੰਗਰੇਜ਼ਾਂ ਦੀ ਗੁਲਾਮੀ ਉਹਨਾਂ ਨੇ ਨਹੀਂ ਕਬੂਲਣੀ ਹੈ। ਔਰ ਉਹ ਹਿਸਟਰੀ ਗਦਰੀ ਬਾਬਿਆਂ ਦੀ ਔਰ ਕਰਤਾਰ ਸਿੰਘ ਸਰਾਭਾ ਔਰ ਫਿਰ ਅਕਾਲੀ ਲਹਿਰ ਔਰ ਬੱਬਰ ਅਕਾਲੀ ਲਹਿਰ, ਉਹ ਸਾਰੀ ਹਿਸਟਰੀ ਦੀ। ਲੇਕਿਨ ਹੁਣ ਅਸੀਂ ਜੇ ਡਾਕੂਮੈਂਟਡ ਗੱਲ ਕਰੀਏ ਕਿ ਵੀ ਭਾਈ ਮਹਾਰਾਜ ਸਿੰਘ ਤੋਂ ਬਾਅਦ ਜੇ ਸਿੱਖ ਰਾਜ ਦੇ ਹਵਾਲੇ ਨਾਲ ਕੀ ਡਾਕੂਮੈਂਟੇਸ਼ਨ ਹੈ ਕਿ ਅਪ੍ਰੈਲ 1940 'ਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਇੱਕ ਮਸੌਦਾ ਤਿਆਰ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਸਿੱਖ ਸਟੇਟ ਵਿੱਚ ਆਉਣ ਵਾਲੇ ਇਲਾਕਿਆਂ ਦਾ ਜ਼ਿਕਰ ਕੀਤਾ ਸੀ। ਇਹ ਵੀ ਅਵੇਲੇਬਲ ਹੈ ਡਾਕੂਮੈਂਟ ਕਿ ਭਾਈ ਇਹ ਅਸੀਂ ਗੱਲ ਕਰ ਰਹੇ ਹਾਂ ਅਪ੍ਰੈਲ 1940 ਦੀ। ਹੁਣ ਅਪ੍ਰੈਲ 1940 ਕਿਉਂ ਇੰਪੋਰਟੈਂਟ ਹੈ ਕਿਉਂਕਿ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਜਿਸ ਨੂੰ ਅੱਜ ਵੀ ਜਿਹੜਾ ਡੈਕਲੇਰੇਸ਼ਨ ਆਫ ਪਾਕਿਸਤਾਨ ਕਿਹਾ ਜਾਂਦਾ ਹੈ, ਇਹ ਕਾਇਦੇ ਆਜ਼ਮ ਵੱਲੋਂ ਪੇਸ਼ ਕੀਤਾ ਗਿਆ ਸੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦਾ ਜਦੋਂ ਕਲੇਮ ਆਇਆ ਤੇ ਇਹ ਅਪ੍ਰੈਲ 1940 ਦੇ ਵਿੱਚ ਡਾਕਟਰ ਵੀਰ ਸਿੰਘ ਭੱਟੀ ਨੇ ਸਿੱਖ ਸਟੇਟ ਦਾ ਜਿਹੜਾ ਕਲੇਮ ਹੈ ਉਹ ਵੀ ਬਰਾਬਰ ਦੇ ਉੱਤੇ ਸਾਹਮਣੇ ਰੱਖਿਆ। ਫਿਰ 20 ਜਿਹੜਾ ਹੈ ਉਹ 28 ਅਪ੍ਰੈਲ ਮਈ ਜੂਨ ਜੁਲਾਈ ਅਗਸਤ 20 ਅਗਸਤ ਦੇ ਨੇੜੇ ਤੇੜੇ ਆਲ ਪਾਰਟੀ ਸਿੱਖ ਕਾਨਫਰੰਸ ਹੋਈ 1944 ਚ। ਹੁਣ 1940 ਤੋਂ ਅਸੀਂ 1944 ਚ ਜਾ ਰਹੇ ਹਾਂ। ਆਲ ਪਾਰਟੀ ਸਿੱਖ ਕਾਨਫਰੰਸ ਨੇ ਮਤਾ ਪਾਸ ਕੀਤਾ ਕਿ ਸਿੱਖ ਸਟੇਟ ਦੀ ਸਥਾਪਨਾ ਕੀਤੀ ਜਾਏ। ਅਕਤੂਬਰ 2 1944 ਚ ਗਿਆਨੀ ਸ਼ੇਰ ਸਿੰਘ, ਇਹ ਇੱਕ ਬਹੁਤ ਵੱਡੇ ਜਿਹੜੇ ਨੇ ਅਕਾਲੀ ਲੀਡਰ ਹੋਏ, ਹਾਲਾਂ ਬਾਅਦ ਚ ਉਹਨਾਂ ਦੀ ਸ਼ਾਇਦ ਬਾਅਦ ਜਾਂ ਪਹਿਲਾਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਸੀ, ਉਹਨਾਂ ਨੇ ਇਹ ਕਿਹਾ ਸੀ ਕਿ ਸਿੱਖਾਂ ਦਾ ਆਪਣਾ ਰਾਜ ਲਏ ਬਿਨਾਂ ਕੁਝ ਨਹੀਂ ਬਣਨਾ। ਸੋ ਉਹਨਾਂ ਨੇ 2 ਅਕਤੂਬਰ 1944 ਦੇ ਵਿੱਚ ਸਿੱਖ ਸਟੇਟ ਦੀ ਮੰਗ ਕੀਤੀ। ਫਿਰ ਜਿਹੜਾ ਮੁਹੰਮਦ ਅਲੀ ਜਿਨਾਹ ਦਾ ਹਵਾਲਾ ਦਿੱਤਾ ਉਹਨਾਂ ਨੇ ਕਿ 24 ਨਵੰਬਰ 1944 ਨੂੰ ਮੁਹੰਮਦ ਅਲੀ ਜਿਨਾਹ ਨੇ ਸਿੱਖ ਆਗੂਆਂ ਦੇ ਇੱਕ ਵਫਦ ਨੂੰ ਕਿਹਾ ਕਿ ਪਾਕਿਸਤਾਨ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਹੁਣ ਰੋਕ ਨਹੀਂ ਸਕੇਗੀ, ਇਸ ਲਈ ਸਿੱਖਾਂ ਨੂੰ ਵੀ ਹੁਣ ਸਿੱਖ ਸਟੇਟ ਦੀ ਮੰਗ ਕਰਨੀ ਚਾਹੀਦੀ ਹੈ। ਉਹਦੇ ਬਾਰੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ। ਸਰ ਕਪੂਰ ਸਿੰਘ ਸਭ ਤੋਂ ਵੱਡੀ ਟੈਸਟੀਮਨੀ ਨੇ ਸਾਚੀ ਸਾਖੀ 'ਚ ਉਹਨਾਂ ਨੇ ਕੀ ਕਿਹਾ। ਹੁਣ 10 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪੇਸ਼ ਕੀਤਾ ਔਰ ਪਾਸ ਕੀਤਾ ਕਿ ਸਿੱਖ ਸਟੇਟ ਕਾਇਮ ਕੀਤੀ ਜਾਏ। ਹੁਣ ਇਹ ਮਤਾ ਵੀ ਕੁੱਕੜ ਪਿੰਡ ਹੈ ਜਲੰਧਰ ਦੇ ਨੇੜੇ, ਉੱਥੋਂ ਉਹਨਾਂ ਦਾ ਨਾਮ ਵੀ ਹੈ ਜਿਨ੍ਹਾਂ ਨੇ ਪੇਸ਼ ਕੀਤਾ ਔਰ ਇਹ 1946 ਦੀ ਅਸੀਂ ਗੱਲ ਕਰ ਰਹੇ ਹਾਂ। ਸਰਬਸੰਮਤੀ ਨਾਲ ਇਹ ਮਤਾ ਪਾਸ ਹੋਇਆ। 21 ਮਾਰਚ 1946 ਨੂੰ ਅਕਾਲੀ ਦਲ ਨੇ ਵੀ ਮਤਾ ਪਾਸ ਕੀਤਾ ਕਿ ਆਜ਼ਾਦ ਸਿੱਖ ਰਾਜ ਚਾਹੀਦਾ। 25 ਮਾਰਚ 1946 ਨੂੰ ਨੈਸ਼ਨਲਿਜ਼ਮ ਸਿੱਖ ਕਾਨਫਰੰਸ ਹੋਈ, ਉਹਨਾਂ ਨੇ ਵੀ ਸਿੱਖ ਸਟੇਟ ਦੀ ਮੰਗ ਕੀਤੀ। ਹੁਣ ਗਾਂਧੀ ਤੇ ਨਹਿਰੂ ਤੇ ਉਹਨਾਂ ਦੇ ਵਾਅਦਿਆਂ ਦੀ ਕਹਾਣੀ, ਨਹਿਰੂ ਦੀ ਖਾਸ ਤੌਰ ਤੇ 4 ਅਪ੍ਰੈਲ 1946 ਨੂੰ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਪ੍ਰੋਮਿਸ ਕੀਤਾ ਕਿ ਭਾਰਤ 'ਚ ਸਿੱਖਾਂ ਲਈ ਇੱਕ ਸੈਮਾਈ ਆਟੋਨੋਮਸ ਯੂਨਿਟ ਕਾਇਮ ਕੀਤਾ ਜਾਏਗਾ। ਉਹੀ ਲਫ਼ਜ਼ ਨੇ ਨਹਿਰੂ ਦੇ ਕਿ ਜਿਹਦੇ 'ਚ ਉਹਨੇ ਕਿਹਾ ਕਿ ਦਾ ਬਰੇਵ ਸਿੱਖਸ ਆਫ ਪੰਜਾਬ will be given a province in the north of India so that they may also be able to experience the glow of freedom। ਬੜੇ ਫਲਾਵਰੀ ਵਰਡਸ ਨੇ ਕਿ ਜੀ ਅਸੀਂ ਉੱਤਰ 'ਚ ਉਹਨਾਂ ਨੂੰ ਸੂਬਾ ਦੇਵਾਂਗੇ, ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ 4 ਅਪ੍ਰੈਲ 1946 ਦੇ ਵਿੱਚ ਹੈ। ਫਿਰ 6 ਜੁਲਾਈ 1944 ਨੂੰ ਫਿਰ ਨਹਿਰੂ ਨੇ ਵਾਅਦਾ ਕੀਤਾ ਕਿ ਜੇ ਸਿੱਖ ਭਾਰਤ ਸ਼ਾਮਲ ਹੋਣਾ ਮੰਨ ਲੈਣ ਤਾਂ ਉਹਨਾਂ ਨੂੰ ਭਾਰਤ ਦੇ ਵਿੱਚ ਸਪੈਸ਼ਲ ਸਟੇਟਸ ਪ੍ਰਦਾਨ ਕੀਤਾ ਜਾਏਗਾ। ਫਿਰ 3 ਅਪ੍ਰੈਲ 1947 ਨੂੰ ਪਟੇਲ ਨੇ ਐਲਾਨ ਕੀਤਾ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਵਿਦਨ ਸਿੱਖਸਤਾਨ ਲਫ਼ਜ਼ ਇਸਤੇਮਾਲ ਦਿੱਤਾ ਜਾਏਗਾ। ਹੁਣ ਇਹ ਸਾਰੇ ਹੀ 1947 ਤੱਕ ਪਹੁੰਚਦੇ ਆ ਜਿਹੜੇ ਡਾਕੂਮੈਂਟਡ ਨੇ। ਇਹਨਾਂ ਨੂੰ ਤੁਸੀਂ ਅੱਡ ਉਸ ਵੇਲੇ ਦੀਆਂ ਪਬਲੀਕੇਸ਼ਨਸ ਦੇ ਵਿੱਚ ਦੇਖ ਸਕਦੇ ਹੋ। ਫਿਰ 15 ਅਗਸਤ 1947 ਆ ਜਾਂਦਾ ਹੈ ਤੇ ਉਸ ਦਾ ਤਾਂ ਫਿਰ ਉਹੀ ਉਰਦੂ ਦਾ ਕਪਲੇਟ ਹੀ ਇਸ ਦੌਰ ਦੀ ਕਹਾਣੀ ਬਿਆਨਦਾ ਹੈ ਕਿ ਉਹ ਵਕਤ ਵੀ ਦੇਖਾ
तारीख की घड़ियों ने जब लम्हों ने खता की सदियों ने सजा पाई। वो एक पार्ट। फिर 37 साल 47 तो 84 तक ਅਮਨਮਈ ਤਰੀਕੇ ਦੇ ਨਾਲ ਆਪਣੇ ਹੱਕ ਲੈਣ ਦੀ ਗੱਲ ਤੇ ਜਵਾਬ ਟੋਟਲ ਵਾਰ ਟੈਂਕਾਂ ਤੋਪਾਂ ਦੇ ਨਾਲ ਔਰ ਸਿੱਖ ਨੇਸ਼ਨ ਉਹਨਾਂ ਦਾ ਫਿਜ਼ੀਕਲ ਹਿਸਟੋਰੀਕਲ ਸਪਿਰਿਚੁਅਲ ਹਰ ਜਿਹੜੀ ਟੋਟਲ ਵਾਰ 39 ਸਾਲ ਦੀ ਵਿੱਢੀ ਹੋਈ ਹੈ ਉਸ ਦੀ ਲਗਾਤਾਰਤਾ ਹੈ ਔਰ ਉਹ ਫਾਈਨਲ ਵਾਟਰ ਸ਼ੈਡ ਸੀ। ਉਦੋਂ ਉਸ ਤੋਂ ਪਹਿਲਾਂ ਤੱਕ ਅਨੰਦਪੁਰ ਦਾ ਮਤਾ ਇੱਕ ਫਾਈਨਲ ਅਟੈਂਪਟ ਸੀ ਕਿ ਵੀ ਜੇ ਇਹਨਾਂ ਨੇ ਸਿੱਖਾਂ ਨੂੰ ਨਹੀਂ ਵੀ ਦਿੱਤਾ ਪ੍ਰੋਵਿੰਸ, ਚਲੋ ਇੰਡੀਅਨ ਕਨਸਟੀਟਿਊਸ਼ਨ 'ਚ ਇਸ ਕਿਸਮ ਦਾ ਕੁਝ ਹੋ ਜਾਏ ਕਿ 3 ਮਹਿਕਮੇ ਸੈਂਟਰ ਕੋਲ ਰਹਿਣ, ਸਾਰੀਆਂ ਸਟੇਟਾਂ ਹੀ ਜਿਹੜੀਆਂ ਨੇ ਉਹ ਫੈਡਰਲ ਸਟਰਕਚਰ ਬਣੇ। ਹੁਣ ਆ ਸਾਰੀ ਡਿਮਾਂਡ ਕੀ ਚੱਲ ਰਹੀ ਆ ਜਿਹੜੀਆਂ 2024 ਦੀਆਂ ਚੋਣਾਂ ਲਈ ਦੋਨੋਂ ਧਿਰਾਂ, ਇੱਕ ਨੇ ਪਤਾ ਨਹੀਂ 30 ਪਾਰਟੀਆਂ ਇਕੱਠੀਆਂ ਕੀਤੀਆਂ, ਇੱਕ ਨੇ 32 ਕੀਤੀਆਂ, ਮੋਦੀ ਹੈ, ਰਾਹੁਲ ਗਾਂਧੀ ਹੈ, ਇੰਡੀਆ ਉਸ ਨੂੰ ਬਣਾ ਰਹੇ ਨੇ ਫੈਡਰਲ। ਅਨੰਦਪੁਰ ਦਾ ਮਤਾ ਇਹੀ ਸੀ, ਲੇਕਿਨ ਇਸ ਦਾ ਇੱਕੋ ਇੱਕ ਪਾਰਟ ਬੜਾ ਕਲੀਅਰ ਸੀ ਕਿ ਜੇ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਨੀਂਹ ਰੱਖੀ ਗਈ। 26 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਹੋਇਆ। ਖਾਲਿਸਤਾਨ ਦੀ ਮੰਗ ਤਾਂ ਉਹਦੇ 'ਚ ਹੀ ਸਾਹਮਣੇ ਆ ਗਈ, ਪਰ ਫਾਰਮਲੀ ਜਿਹੜੀ 5 ਮੈਂਬਰੀ ਪੰਥਕ ਕਮੇਟੀ ਐਲਾਨੀ ਗਈ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ, ਉਹਨਾਂ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਕੌਮ ਦਾ ਨਿਸ਼ਾਨਾ ਜਿਹੜਾ ਹੈ ਉਹ ਇੰਟਰਨੈਸ਼ਨਲ ਕਮੇਟੀ ਦੇ ਸਾਹਮਣੇ ਰੱਖਿਆ। ਔਰ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਰੈਫਰੈਂਡਮ 2020 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਇਹ ਵੀ ਉਸ ਸਟਰਗਲ ਦੀ ਕੰਟੀਨਿਊਟੀ ਹੈ। ਇਹਨੇ ਵੇ ਰੋਡ ਮੈਪ ਬਣ ਗਿਆ ਡਾਇਸਪੋਰਾ ਸਿੱਖਾਂ ਦੀ ਵਿਲ ਦਰਸਾਉਣ ਦਾ, ਜਿਹੜਾ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਤੇ ਇੱਕ ਪ੍ਰੈਸ਼ਰ ਵੀ ਬਿਲਟ ਕਰਦਾ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਪ੍ਰੈਸ਼ਰ ਬਿਲਟ ਹੋਏਗਾ। ਇੰਡੀਅਨ ਸਟੇਟ ਵੀ ਐਕਸਪੋਜ਼ ਹੋਈ ਹੈ ਕਿ ਕਿਵੇਂ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਇੰਡੀਆ ਇੱਕ ਰੋਗ ਸਟੇਟ ਵਾਂਗ ਬਿਹੇਵ ਕਰ ਰਹੀ ਹੈ, ਕਿ ਕਿਵੇਂ ਉਹਨਾਂ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ। ਲਾਹੌਰ 'ਚ ਪੰਜਵੜ ਦਾ, ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ, ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ, ਔਰ ਉਸ ਸਾਰੇ ਤੋਂ ਬਾਅਦ ਜਿਸ ਕਿਸਮ ਦਾ ਪ੍ਰੋਪੇਗੈਂਡਾ ਔਰ ਦੂਸਰਾ ਮਿਥਿਆ ਹੋਇਆ। ਸੋ ਰੈਫਰੈਂਡਮ 2020 ਆਪਣੇ ਆਪ ਦੇ ਵਿੱਚ ਇੱਕ ਜਵਾਬ ਹੈ ਡਾਇਸਪੋਰਾ ਸਿੱਖਾਂ ਦਾ। ਔਰ ਜਿਵੇਂ ਲੇਟੈਸਟ ਜਿਹੜੀਆਂ ਵੀਕਐਂਡ ਦੇ ਉੱਤੇ ਵੋਟਾਂ ਗੁਰਦੁਆਰਾ ਸਾਹਿਬ ਮਾਲਟਨ ਟੋਰਾਂਟੋ 'ਚ ਪੈਂਦੀਆਂ ਨੇ, ਉਹ ਆਪਣੇ ਆਪ ਦੇ ਵਿੱਚ ਰਿਸਪੌਂਸ ਹੈ। ਸੋ ਇਹ ਉਹਦਾ ਕ੍ਰੋਨੋਲੋਜੀਕਲ ਆਰਡਰ ਜਿਹਨੂੰ ਕਿਹਾ ਜਾਂਦਾ ਹੈ, ਉਹ ਇਹ ਹੈ ਇਹ ਦੱਸਣ ਦੇ ਲਈ ਕਿ ਸਿੱਖਾਂ ਨੇ ਕਦੇ ਵੀ, ਬੇਸ਼ੱਕ ਗੁਲਾਮੀਆਂ ਅਸੀਂ ਇੱਕ 'ਚੋਂ ਦੂਜੀ 'ਚ ਆ ਗਏ, ਨਾ ਤਾਂ ਫਰੰਗੀ ਦੇ ਸਾਹਮਣੇ ਸਿੱਖਾਂ ਨੇ ਆਪਣੀ ਸੋਵਰਨਿਟੀ ਕੰਪਰੋਮਾਈਜ਼ ਕੀਤੀ ਤੇ ਨਾ ਹੀ 1947 ਤੋਂ ਬਾਅਦ ਸਿੱਖਾਂ ਨੇ ਆਪਣਾ ਸੋਵਰਨਿਟੀ ਦਾ ਕਲੇਮ ਛੱਡਿਆ। ਰਾਦਰ ਹੁਣ ਤੇ ਬਿਲਕੁਲ ਕਲੀਅਰ ਲਾਈਨ ਦੇ ਉੱਤੇ ਜਿਹੜਾ ਉਹ ਖਾਲਿਸਤਾਨ ਦਾ ਆਪਣਾ ਨਿਸ਼ਾਨਾ, ਜਿਸ ਦੇ ਲਈ ਕੌਮ ਲੜ ਰਹੀ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਖਾਸ ਤੌਰ ਤੇ ਜਿਹੜੀ ਯੰਗਰ ਜਨਰੇਸ਼ਨ, ਜਿਨ੍ਹਾਂ ਨੂੰ ਇਹ ਲੱਗਦਾ ਵੀ ਆਲ ਆਫ ਏ ਸਡਨ ਇਹ ਕਿੱਥੋਂ ਲਫ਼ਜ਼ ਖਾਲਿਸਤਾਨ ਆ ਗਿਆ, ਖਾਲਿਸਤਾਨ ਕਦੇ ਗਿਆ ਹੀ ਨਹੀਂ ਕਿਤੇ ਵੀ, ਇਹ ਵੱਖਰੀ ਗੱਲ ਹੈ ਕਿ ਵਕਤਨ ਬਾ ਵਕਤਨ ਉਸ ਨੂੰ ਅੱਡ-ਅੱਡ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।